ਹੌਲੀ ਹੌਲੀ 55-60 ਤੇ ਪਹੁੰਚ ਗਿਆ ਕਿ ਬਰਾਬਰਾਂ 'ਚ ਹੁੰਦਾ ਜਾਂਦਾ ਹੈ। ਇਨਸ਼ਾਅੱਲਾ ਆਉਣ ਵਾਲੇ ਵਕਤ 'ਚ ਹੋਰ ਬਿਹਤਰ ਹੋ ਜਾਏਗਾ। ਤੇ ਜਿਵੇਂ ਜਿਵੇਂ ਮੌਸਮ ਗਰਮ ਹੋ ਜਾਣਾ ਹੈ, ਚਾਪੜ ਦਾ ਟਾਈਮ ਹੋ ਜਾਣਾ, ਤਕਰੀਬਨ ਇਹ 34-65 ਤੋਂ ਉੱਤੇ ਜਾਏਗਾ, ਆਉਣ ਆਏਗਾ ਇੱਥੇ ਕਾਫੀ। ਤੇ ਇਸ ਦੇ ਬਾਵਜੂਦ ਦੋਸਤੋ ਰੰਧਾਵਾ ਵਲੌਗ YouTube ਚੈਨਲ ਤੇ ਖੁਸ਼ ਆਮਦੀਦ। ਹਾਂਜੀ, ਉਮੀਦ ਕਰਦੇ ਜੀ तमाम ਦੋਸਤ ठीक ठाक ਹੋਣਗੇ। ਹਾਂਜੀ, ਅੱਜ ਮੈਂ ਲਾਹੌਰ ਮੌਜੂਦ ਹਾਂ ਜੀ, ਮਿਲਤ ਫੈਕਟਰੀ ਦੇ ਸਾਹਮਣੇ, ਮਿਲਤ ਟਰੈਕਟਰਾਂ ਦੇ ਸ਼ੋਰੂਮਾਂ ਤੇ ਆਪਾਂ ਜਿਹੜੇ ਟਰੈਕਟਰ ਇੱਥੇ ਮੈਸੀ ਦੇ ਨੇ ਇਹਨਾਂ ਦੀ ਆਪਾਂ ਤੁਹਾਨੂੰ ਵਿਖਾਲਦੇ ਹਾਂ। ਫਿਰ ਆਪਾਂ ਟਰੈਕਟਰਾਂ ਦੀਆਂ ਕੀਮਤਾਂ ਵਗੈਰਾ ਵੀ ਦੱਸਦੇ ਹਾਂ ਤੇ ਟਰੈਕਟਰਾਂ ਵਿੱਚ ਜਿਹੜੀਆਂ ਕੋਈ ਤਬਦੀਲੀਆਂ ਕੀਤੀਆਂ ਨੇ, ਜਿਹੜੀਆਂ ਕੋਈ ਚੇਂਜਿੰਗਾਂ ਕੀਤੀਆਂ, ਮੈਂ ਉਹ ਵੀ ਤੁਹਾਨੂੰ ਵਿਖਾਲਦਾ ਵਾਂ। ਮੁਕੰਮਲ ਵੀਡੀਓ ਆਪਾਂ ਦੋਸਤਾਂ ਨਾਲ ਸ਼ੇਅਰ ਕਰਦੇ ਹਾਂ ਜੀ। ਹਾਂਜੀ, ਟਰੈਕਟਰ ਮੇਰੇ ਸਾਹਮਣੇ ਮੌਜੂਦ ਆ, 2024 ਦਾ ਮਾਡਲ ਆ ਤੇ ਇਹਦਾ ਜਿਹੜਾ ਪੇਂਟ ਕੁਆਲਿਟੀ ਚੈੱਕ ਕਰੋ ਤੁਸੀਂ। ਪੇਂਟ ਕੁਆਲਿਟੀ ਜਿਹੜੀ ਆ ਉਹ ਬਨਿਸਬਤ 23 ਮਾਡਲ ਦੀ ਬਹੁਤ ਜ਼ਬਰਦਸਤ ਕਰ ਦਿੱਤੀ ਆ, ਯਾਨੀ ਕਿ ਪੇਂਟ ਕੁਆਲਿਟੀ ਦਾ ਜਿਹੜਾ ਬਹੁਤ ਫਰਕ ਪੈ ਗਿਆ ਵਾ। ਬਾਕੀ ਇਹ ਕਾਹ ਢੱਕਣ ਰਹਿ ਗਿਆ ਵਾ, ਇਹ ਨਹੀਂ ਚੇਂਜ ਕੀਤਾ, ਹੋ ਸਕਦਾ ਹੁਣ ਵਕਤ 'ਚ ਕੰਪਨੀ ਇਹ ਵੀ ਚੇਂਜ ਕਰ ਦੇ। ਤੇ ਬਾਕੀ ਦੂਸਰਾ ਇਹ ਕਾਹ ਢੱਕਣ ਦਾ ਆ ਪਿਛਲੇ ਹਿੱਸੇ ਵਾਲਾ ਇਹ ਵੀ ਨਹੀਂ ਚੇਂਜ ਕੀਤਾ, ਤੇ ਹੋ ਸਕਦਾ ਕੰਪਨੀ ਇਹ ਵੀ ਚੇਂਜ ਕਰ ਦੇ। ਤੇ ਇੱਕ ਆਹ ਇਜ਼ਾਫਾ ਵੇਖਣ ਨੂੰ ਮਿਲਿਆ ਵਾ, ਜਿਹੜੇ ਨਵੇਂ ਮਾਡਲ ਆ ਉਹਨਾਂ ਵਿੱਚ ਆ ਸ਼ੀਟ ਲਾ ਦਿੱਤੀ ਆ, ਜਿਸ ਤਰ੍ਹਾਂ ATS ਵਗੈਰਾ ਟਰੈਕਟਰਾਂ ਨੂੰ ਲੱਗੀ ਆ। ਤੇ ਬਾਕੀ ਮਾਰਕੀਟ ਕਰਾਉਂਦੇ ਤੁਹਾਨੂੰ ਮੈਂ ਰੇਟ ਵਗੈਰਾ ਵੀ ਦੱਸਦਾ ਵਾਂ, ਜੋ ਮੈਨੂੰ ਮਿਲੇ ਨੇ ਰੇਟ ਟਰੈਕਟਰਾਂ ਦੇ, ਜਿਹੜੇ ਅੱਜ ਦੇ ਰੇਟ ਨੇ। ਤੇ ਕੱਲ ਦਾ ਕੋਈ ਨਹੀਂ ਪਤਾ ਵੀ ਕੱਲ ਕੀ ਬਣਦਾ ਹੋਣਾ ਹੈ ਵਕਤ ਦੇ ਵਿੱਚ। ਅੱਜ ਦੇ ਆਪਾਂ ਜੇ ਰੇਟ ਦੀ ਗੱਲ ਕਰੀਏ ਤਾਂ MF 385 ਜਿਹੜਾ ਵਾ 34,65,000 ਰੁਪਇਆ ਕੀਮਤ ਆ ਇਹਦੀ। ਜੇ ਆਪਾਂ 375 ਦੀ ਗੱਲ ਕਰੀਏ ਤੇ ਉਹਦੀ ਕੀਮਤ ਆ ਗਈ 33,75,000 ਰੁਪਇਆ। ਤੇ ਜੇ 260 ਦੀ ਗੱਲ ਕਰੀਏ ਸਪੈਸ਼ਲ ਐਡੀਸ਼ਨ ਦੀ ਤਾਂ ਉਹਦੀ 26 ਲੱਖ ਰੁਪਇਆ ਕੀਮਤ ਆ। ਤੇ ਇਹ ਕੀਮਤਾਂ ਨੇ। ਬਾਕੀ 240 ਜਿਹੜਾ ਵਾ ਟਰੈਕਟਰ ਉਹ ਇੱਥੇ ਨਹੀਂ ਹੈ, ਹੋਰ ਕਿਸੇ ਸ਼ੋਰੂਮ ਤੇ ਹੋਵੇਗਾ। ਫਿਰ ਆਪਾਂ ਅਗਲੀ ਵੀਡੀਓ ਵਿੱਚ ਜਿਹੜਾ 240 ਆ ਉਹਦੇ ਵੀ ਰੇਟ ਤੋਂ ਦੋਸਤਾਂ ਨਾਲ ਸ਼ੇਅਰ ਕਰਾਂਗੇ। ਆ 60 ਨੂੰ ਅਸੀਂ ਦੱਸੋ। ਬਾਕੀ ਜਿਹੜਾ ਵਾ 60 ਸਾਲ ਮੁਕੰਮਲ ਹੋਣ ਤੇ ਕੰਪਨੀ ਨੇ ਕਾ ਸਟicker ਦਾ ਵਾਅਦਾ ਕਰਤਾ ਵਾ, ਤੇ ਇਹ ਕੰਪਨੀ ਦਾ ਜਿਹੜਾ ਆਪਣਾ ਹੀ ਲੋਗੋ ਔਰ ਖੂਬਸੂਰਤ ਲੱਗਦਾ ਵਾ। ਬਾਕੀ ਕੰਪਨੀ ਬਣੀ ਨੂੰ 60 ਸਾਲ ਹੋ ਗਏ ਨੇ ਤੇ ਕੰਪਨੀ ਨੇ 2 ਮਾਡਲ ਜਿਹੜੇ ਨਵੇਂ ਲਾਂਚ ਕੀਤੇ ਜਾਂਦੇ, ਇੱਕ ਸੀਰੀਜ਼ ਲਾਂਚ ਕੀਤੀ ਆ ਡੀਲੈਕਸ ਮਾਡਲ ਦੀ, ਤੇ ਉਹਦੇ ਵਿੱਚ MF 385 ਡੀਲੈਕਸ ਆਇਆ ਵਾ, ਜਿਹੜਾ ਉਹ 'ਚ ਪੀਸ ਪਾ ਕੇ ਲੰਮਾ ਕੀਤਾ ਵਾ, ਉਹਦੀਆਂ ਲੈਂਕਾਂ ਮਜ਼ਬੂਤ ਕੀਤੀਆਂ ਵਾ। ਉਹ ਵੀ ਕਿਸੇ ਅਗਲੀ ਵੀਡੀਓ ਦੇ ਵਿੱਚ ਜਿਹੜਾ ਡੀਲੈਕਸ ਮਾਡਲ ਆ ਉਹਦੇ ਬਾਰੇ ਮੈਂ ਤੁਹਾਨੂੰ ਇਨਫੋਰਮੇਸ਼ਨ ਸਾਰੀ ਜਿਹੜੀ ਦਵਾਂਗਾ। ਇਹ ਮਾਰਕੀਟ 'ਚ ਟਾਇਰਾਂ ਦਾ ਵੀ ਹਿਸਾਬ ਹੈ, ਜਨਰਲ 'ਚ ਕੀ ਰੇਟ ਹੈ, ਪੈਂਥਰ 'ਚ ਕੀ ਰੇਟ ਹੈ। ਤੇ ਬਾਕੀ ਤੁਹਾਨੂੰ ਇਹ ਵੀ ਦੱਸਦੇ ਆ ਅੰਦਰੋਂ ਪੁੱਛ ਕੇ ਇਹਨਾਂ ਨੂੰ ਵੀ ਆ ਜਿਹੜੇ ਜਰਨਲ ਦੇ ਵਿੱਚ ਕੀ ਰੇਟ ਆ, ਪੈਂਥਰ 'ਚ ਕੀ ਰੇਟ ਆ। ਤੇ ਜਿੰਨੇ ਮਾਰਕੀਟ ਦੇ ਵਿੱਚ ਮੈਨੂੰ ਟਰੈਕਟਰ ਨਜ਼ਰ ਆਏ ਆ ਉਹਨਾਂ ਵਿੱਚ ਸਾਰਿਆਂ ਜਿਹੜੇ ਮਗਰਲੇ ਟਾਇਰ ਉਹ ਜਰਨਲ ਦੇ ਆ ਰਹੇ ਨੇ ਤੇ ਮਗਰਲੇ ਟਾਇਰ ਜਿਹੜੇ ਪੈਂਥਰ ਦੇ ਨੇ। ਇਸੇ ਤਰ੍ਹਾਂ ਦੀ ਸੂਰਤ ਹਾਲ ਆ ਸਾਰੀ। ਤੇ ਬਾਕੀ ਜਿਹੜਾ 260 ਦਾ ਨਵਾਂ ਮਾਡਲ ਲਾਂਚ ਕੀਤਾ ਵਾ ਉਹ ਵੀ ਤੁਹਾਨੂੰ ਦਿਖਾ ਲਾਂਗੇ ਅਗਲੀ ਵੀਡੀਓ 'ਚ। ਡੀਲੈਕਸ ਦਾ ਜਿਹੜਾ ਮਾਡਲ ਨਵਾਂ ਲਾਂਚ ਕੀਤਾ ਵਾ ਉਹਦੇ 'ਚ ਪੀਸ ਪਾ ਕੇ ਲੰਮਾ ਕਰਤਾ ਵਾ, ਆਂਦੇ ਪਾਵਰ ਵਗੈਰਾ ਵੀ ਲਾ ਦਿੱਤੀ ਆ, ਤੇ ਉਹ ਵੀ ਕਿਸੇ ਅਗਲੀ ਵੀਡੀਓ 'ਚ ਤੁਹਾਨੂੰ ਵਿਖਾਲਦੇ ਆ। ਤੇ ਬਾਕੀ ਆਪਾਂ ਜਿਹੜੇ ਇਹਨਾਂ ਦੇ ਮਾਲਕ ਆ ਆਪਾਂ ਉਹਨਾਂ ਦਾ ਸ਼ੋਰੂਮ ਆ, ਇਹਨਾਂ ਗੱਲਬਾਤ ਕਰਦੇ ਆ ਵੀ ਜਿਹੜਾ ਪੈਂਥਰ ਟਾਇਰ 'ਚ ਕੀ ਰੇਟ ਆ, ਸਰਵਿਸ ਟਾਇਰ 'ਚ ਕੀ ਰੇਟ ਆ, ਜਰਨਲ ਦੇ ਟਾਇਰਾਂ 'ਚ ਕੀ ਰੇਟ ਆ। ਬਾਕੀ ਇਹ ਟਾਇਰਾਂ ਦਾ ਦੱਸ ਦਿਓ ਤੁਹਾਡੇ ਹਿਸਾਬ ਨਾਲ ਚੰਗੇ ਕਿਹੜੇ ਨੇ। ਸਾਡੇ ਹਿਸਾਬ ਨਾਲ ਵੇਖੋ ਜੀ, ਜਿਹੜਾ ਪੈਂਥਰ ਟਾਇਰ ਆ ਨਾ ਉਹ ਜ਼ਬਰਦਸਤ ਚੱਲਣ ਡਿਆ ਇਸ ਵਕਤ। ਜਿਹੜਾ ਸਭ ਤੋਂ ਵੱਡੀ ਜਿਹੜੀ ਮੇਨ ਉਹਦੇ 'ਚ ਖੂਬੀ ਆ 5 ਸਾਲ ਦੀ ਵਾਰੰਟੀ ਆ। 5 ਸਾਲ ਦੀ ਵਾਰੰਟੀ ਪਾਕਿਸਤਾਨ 'ਚ ਕੋਈ ਐਸਾ ਟਾਇਰ ਨਹੀਂ ਜਿਹੜਾ 5 ਸਾਲ ਦੀ ਵਾਰੰਟੀ ਦਿੰਦਾ ਹੋਵੇ। ਅਗਰ ਵੇਖੋ ਇਹ ਟਾਇਰ ਅੱਛਾ ਹੀ ਹੈ ਤਾਂ ਮਿਲਤ ਕੰਪਨੀ ਖੁਦ ਪੈਂਥਰ ਤੋਂ ਇਸਤੇਮਾਲ ਕਰਾਉਣ ਡਈ ਨਾ ਟਾਇਰ। ਵੇਖੋ ਅਸੀਂ ਤਾਂ ਕੁਛ ਵੀ ਨਹੀਂ, ਮਿਲਤ ਕੰਪਨੀ ਦੇ ਵੇਖੋ ਕਿੰਨੀ ਸੈਂਸ ਰੱਖਦੀ ਆ, ਕਿੱਡੀ 60 ਸਾਲ ਹੋ ਗਏ ਕੰਪਨੀ ਬਣੀ ਨੂੰ, ਸਾਡੀ 60 ਸਾਲ ਉਮਰ ਦੀਆਂ। ਤੇ ਆਖਰੇ ਕੋ ਖੂਬੀਆਂ ਹੈ ਹੀ ਆ ਤੇ ਪੈਂਥਰ ਦਾ ਇਸਤੇਮਾਲ ਕਰਨ ਡਈ ਨਾ ਸਰਵਿਸ ਵੀ ਆ, ਯਾਨੀ ਕਿ ਮਿਲਤ ਕੰਪਨੀ ਵੀ ਪੈਂਥਰ ਦਾ ਇਸਤੇਮਾਲ ਕਰਨ ਡਈ ਆ। ਤੇ ਬਾਕੀ ਆਪਾਂ ਕਰਦੇ ਹਾਂ ਕਿ ਸ਼ੋਰੂਮ ਵਾਲੇ ਬੰਦੇ ਨਾਲ ਜਿਹੜੇ ਕੋ ਓਨਰ ਨੇ ਉਹਨਾਂ ਨਾਲ ਗੱਲਬਾਤ ਵੀ ਜਿਹੜਾ ਸਰਵਿਸ ਵਿੱਚ ਆ ਉਹਦਾ ਕੀ ਰੇਟ ਆ, ਪੈਂਥਰ 'ਚ ਕੀ ਰੇਟ ਆ, ਜਰਨਲ 'ਚ ਕੀ ਰੇਟ ਆ। ਲੋ ਜੀ ਆਪਾਂ ਮੀਆਂ ਟਰੈਕਟਰ ਲਾਹੌਰ ਤੇ ਮੌਜੂਦ ਆ, ਤੇ ਆਪਾਂ ਬਾਕੀ ਇਹ ਹਾਈ ਸਾਹਿਬ ਸਾਡੇ ਨਾਲ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਟਰੈਕਟਰਾਂ ਦੇ ਹਵਾਲੇ ਨਾਲ ਵੀ ਟਰੈਕਟਰਾਂ ਦੀ ਮਾਰਕੀਟ ਕੀ ਆ, ਗਾਹਕ ਸ਼ਾਹਕ ਦੀ ਕੀ ਸੂਰਤ ਹਾਲ ਆ, ਮੁਕੰਮਲ ਜਿਹੜੀ ਗੱਲਬਾਤ ਆ ਸਾਡੇ ਨਾਲ ਸ਼ੇਅਰ ਕਰਦੇ ਆ। अस्सलाम वालेकुम जी। वालेकुम सलाम। ਹਾਂਜੀ ਮੀਆਂ ਸਾਹਿਬ ਆਪਣਾ ਨਾਮ ਦੱਸੋ ਜੀ। ਜੀ ਮੇਰਾ ਨਾਮ ਜੀ ਮੁਹੰਮਦ ਅਕਰਮ, ਮਸ਼ਹੂਰ ਮੀਆਂ ਟਰੈਕਟਰ ਹੈ। ਲਾਹੌਰ ਮਿਲਰ ਟਰੈਕਟਰ ਦੇ ਨਾਲ ਸਾਡਾ ਸ਼ੋਰੂਮ ਮੀਆਂ ਟਰੈਕਟਰ। ਤੇ ਕੀ ਸੂਰਤ ਹਾਲ ਜੇ ਟਰੈਕਟਰਾਂ ਦੀ, ਗਾਹਕ ਸ਼ਾਹਕ ਦੀ ਕੀ ਸੂਰਤ ਹਾਲ ਆ ਮਾਰਕੀਟ ਦੇ ਵਿੱਚ? ਮਾਸ਼ਾਅੱਲਾ ਤਕਰੀਬਨ ਠੀਕ ਹੈ ਜੀ। 1-2 ਦਿਨ ਹੋ ਗਏ ਗਾਹਕ ਚੱਲ ਪਿਆ, ਜਿਵੇਂ ਜਿਵੇਂ ਮੌਸਮ ਗਰਮ ਹੁੰਦਾ ਜਾਂਦਾ ਗਾਹਕ ਵੀ ਗਰਮ ਹੁੰਦਾ ਜਾਂਦਾ। ਔਰ ਜਿਹੜਾ 24 ਮਾਡਲ ਹੈ ਇਸ ਵਕਤ 34,65,000 ਕੰਪਨੀ ਰੇਟ ਹੈ, ਤਕਰੀਬਨ 34-40 ਤੋਂ ਹੌਲੀ ਹੌਲੀ 55-60 ਤੇ ਪਹੁੰਚ ਗਿਆ ਹੈ ਕਿ ਬਰਾਬਰਾਂ 'ਚ ਹੁੰਦਾ ਜਾਂਦਾ ਹੈ। ਤੇ ਇਨਸ਼ਾਅੱਲਾ ਆਉਣ ਵਾਲੇ ਵਕਤ 'ਚ ਹੋਰ ਬਿਹਤਰ ਹੋ ਜਾਏਗਾ। ਤੇ ਜਿਵੇਂ ਜਿਵੇਂ ਮੌਸਮ ਗਰਮ ਹੋ ਜਾਣਾ ਹੈ, ਚਾਪੜ ਦਾ ਟਾਈਮ ਹੋ ਜਾਣਾ, ਤਕਰੀਬਨ ਇਹ 34-65 ਤੋਂ ਉੱਤੇ ਜਾਏਗਾ, ਆਉਣ ਆਏਗਾ ਇੱਥੇ ਕਾਫੀ। ਤੇ ਇਸ ਦੇ ਬਾਵਜੂਦ ਸਾਡੇ ਕੋਲ 23 ਮਾਡਲ ਵੀ ਖੜੇ ਨੇ। 23 ਮਾਡਲ ਜਿਹੜਾ ਤਕਰੀਬਨ ਉਹਦਾ ਅਸੀਂ ਮੰਗ ਰਹੇ ਹਾਂ 33,90,000 ਰੁਪਇਆ। ਉਹਦੇ ਵਿੱਚ ਕੋਈ 2-4 ਹਜ਼ਾਰ ਦੀ ਗੁੰਜਾਇਸ਼ ਹੈਗੀ ਹੈ। ਬਾਕੀ ਇਨਸ਼ਾਅੱਲਾ ਜਿਵੇਂ ਗਾਹਕ ਆਂਦਾ ਨਾ ਉਹਦੇ ਨਾਲ ਫਿਰ ਕੰਪਰੋਮਾਈਜ਼ ਹੋ ਜਾਂਦਾ ਬੈਠ ਕੇ।
ਤੇ ਬਾਕੀ ਭਾਈ ਸਾਹਿਬ ਸਾਨੂੰ ਇਹ ਵੀ ਦੱਸ ਦਿਓ ਵੀ ਆਂਦੇ ਵੀ ਜਿਹੜੇ ਟਰੈਕਟਰਾਂ ਦੀਆਂ ਆਉਣ ਵਾਲੇ ਵਕਤ 'ਚ ਕੀਮਤਾਂ ਵਧਣ ਦਾ ਵੀ ਖਦਸ਼ਾ ਵਾ ਜੀ ਤੇ ਇਹਦੇ ਤੇ ਕੋਈ ਥੋੜਾ ਜਿਹਾ ਸਾਨੂੰ ਦੱਸ ਇਹ 'ਚ ਦਿਓ। ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਜਿਉਂ ਮੈਂ ਜੰਮਿਆ ਮੈਨੂੰ ਇੱਥੇ 25 ਸਾਲ ਹੋ ਗਏ ਜੀ। ਠੀਕ ਹੈ ਜੀ, ਠੀਕ ਹੈ, ਇਹ ਜਿਹੜਾ 85 ਹੈਗਾ 6,39,000 ਦਾ ਹੁੰਦਾ ਸੀ। ਠੀਕ ਹੈ ਤੇ ਤਕਰੀਬਨ ਸਾਡੇ ਵਹਿੰਦੇ ਟਰੈਕਟਰ 35 ਲੱਖ ਤੇ ਚਲਾ ਗਿਆ, ਜ਼ਿਆਦਾ ਜਿਹੜਾ ਇਸ ਸਾਲ ਦੇ ਵਿੱਚ ਜ਼ਿਆਦਾ ਮਹਿੰਗਾ ਹੋਇਆ ਹੈ। ਤੇ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਮਿਲਤ ਜੂਨ ਨੂੰ ਜੁਲਾਈ ਨੂੰ ਵਧਾ ਵੀ ਸਕਦੀ ਹੈ, ਲੱਖ ਸਵਾ ਲੱਖ ਦਾ ਟੀਕਾ ਲੱਗ ਸਕਦਾ ਹੈ। ਕਿਉਂਕਿ ਜਿਸ ਤਰ੍ਹਾਂ ਵੈਂਡਰ ਪਿੱਛੋਂ ਮਾਲ ਮਹਿੰਗਾ ਕਰਦਾ ਹੈ, ਜਿਸ ਤਰ੍ਹਾਂ ਬੱਤੀ ਦਾ ਬਿੱਲ ਜ਼ਿਆਦਾ ਹੁੰਦਾ ਹੈ, ਇਹਦੇ ਵਿੱਚ ਕਾਫੀ ਚੀਜ਼ਾਂ ਕਾਫੀ ਕੈਟਾਗਰੀਆਂ ਹੁੰਦੀਆਂ, ਜਿਹੜੀ ਮਹਿੰਗਾਈ ਹੁੰਦੀ ਉਹਦੇ ਬਾਵਜੂਦ ਟਰੈਕਟਰ ਫਿਰ ਮਹਿੰਗਾ ਹੋ ਜਾਂਦਾ ਹੈ ਤੇ ਹੋ ਜਾਣਾ ਹੈ। ਚਾਪਰਾਂ ਦਾ ਜਦੋਂ ਸੀਜ਼ਨ ਆਣਾ ਹੈ ਇਹਨੇ ਉੱਤੇ ਆਉਣ ਤੇ ਜਾਣਾ 50-60 ਹਜ਼ਾਰ, ਫਿਰ ਮਿਲਤ ਨੂੰ ਉਸ 50-60 ਹਜ਼ਾਰ ਨਜ਼ਰ ਆਣਾ ਹੈ, ਉਹਨਾਂ ਫਿਰ ਅੰਦਰ ਆਪਣਾ ਰੇਟ ਵਧਾਣਾ ਹੀ ਵਧਾਣਾ ਹੈ। ਬਾਕੀ ਭਾਈ ਸਾਹਿਬ ਮੈਨੂੰ ਕੋਈ ਸੁਣਨ ਨੂੰ ਮਿਲੀ ਆ ਵੀ ਜਿਹੜੀ ਬੈਂਕਾਂ ਵਾਲੀ ਸਕੀਮ ਸੀ ਉਹ ਵੀ ਬੈਂਕਾਂ ਨੇ ਖਤਮ ਕਰ ਦਿੱਤੀ ਹੈ 7% ਵਾਲੀ। ਇਹ 7% ਵਾਲੀ ਖਤਮ ਹੋ ਗਈ ਹੈ। ਜਿਹੜੇ ਬੁਕਿੰਗ ਆ ਉਹ ਜਿਹੜੀ ਬੁਕਿੰਗ ਆ ਤਕਰੀਬਨ ਕੋ ਮਹੀਨਾ ਦੋ ਮਿਲੇਗਾ, ਲੇਕਿਨ ਜਿਹੜਾ 100% ਦੇ ਵਿੱਚੋਂ 30% ਰਹਿ ਗਿਆ, 70% ਜਿਹੜਾ ਬਿਲਕੁਲ ਜਿਹੜਾ ਨਾ ਕਲੀਅਰ ਹੋ ਗਿਆ, ਚਲਾ ਗਿਆ ਤੇ ਇਹ ਕੋ ਹੋਰ ਹਫਤਾ 10 ਦਿਨਾਂ 'ਚ ਖਤਮ ਹੋ ਜਾਏਗਾ ਤੇ ਇਨਸ਼ਾਅੱਲਾ ਕੈਸ਼ ਵਾਲਾ ਹੀ ਵਿਕਣਾ। ਫਿਰ ਜਦੋਂ ਕੈਸ਼ ਵਾਲਾ ਟਰੈਕਟਰ ਵਿਕੇਗਾ, ਮਿਲਤ ਵਾਲੇ ਜਿਹੜੇ ਖੁਦ ਬਖੁਦ ਉਹਦਾ ਰੇਟ ਉੱਤੇ ਜਾਏਗਾ। ਉਹਦੀ ਵਜ੍ਹਾ ਜਦੋਂ ਆਉਣ ਬਾਹਰ ਆਂਦਾ ਹੈ ਨਾ, ਮਿਲਤ ਵਾਲੇ ਦੇਖਦੇ ਨੇ ਕਿ ਸਾਡੇ ਟਰੈਕਟਰ 'ਚੋਂ ਬਾਹਰ ਲੱਖ ਰੁਪਇਆ ਕਮਾ ਰਿਹਾ ਇਨਵੈਸਟਰ, ਫਿਰ ਉਹ ਲੱਖ ਦਾ ਲੱਖ ਅੰਦਰ ਖਿੱਚ ਲੈਂਦਾ ਹੈ। ਜਦੋਂ 2 ਲੱਖ ਵਧਾਣਗੇ, 3 ਲੱਖ ਵਧਾਣਗੇ, ਬਾਹਰ ਫਿਰ ਟਰੈਕਟਰ ਵਿਕਦਾ ਹੀ ਵਿਕਦਾ ਹੈ, ਰੇਟ ਜਿਹੜਾ ਉੱਪਰ ਜਾਂਦਾ ਹੈ, ਫਿਰ ਉਹ ਜਿਹੜਾ ਆਉਣ ਬਰਦਾਸ਼ਤ ਨਹੀਂ ਹੁੰਦਾ, ਉਹ ਰੇਟ ਵਧਾ ਲੈਂਦੇ ਨੇ। ਲਓ ਜੀ, ਹਾਜੀ ਸਾਹਿਬ ਸਾਡੇ ਨਾਲ ਸੀ, ਇਹਨਾਂ ਦੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਵਾ। ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਜੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਓਕੇ, ਅੱਲਾ ਹਾਫਿਜ਼।